ਇੱਕ ਜਿਹੜਾ ਅਟਰਨੀ ਟਿਕਟ ਜੀ, ਜਿੰਨੇ ਵੀ ਸਾਡੇ ਅਸਾਈਲਮ ਵਾਲੇ ਅਪਲਾਈ ਕਰਦੇ ਆ, ਉਹ ਹਮੇਸ਼ਾ ਹੀ ਪੁੱਛਦੇ ਆ ਜੀ, ਉਹ ਵੀ ਕੈਂਪਾਂ ਦਾ ਕੀ ਹਾਲ ਆ, ਫਲਾਈਟਾਂ ਤਾਂ ਨਹੀਂ ਮੁੜ ਕੇ ਜਿਹੜਾ ਉਹ ਵਾਪਸ ਕਰੀ ਜਾਂਦੇ, ਰਿਮੇਨ ਇਨ ਮੈਕਸੀਕੋ ਪਾਲਿਸੀ ਦਾ, ਉਸ ਦਾ ਵੀ ਬੜਾ ਜਿਹੜਾ ਉਹ ਰੌਲਾ ਆ। ਜੇ ਤੁਹਾਡੇ ਕੋਲ ਇਸ ਦੇ ਉੱਤੇ ਕੋਈ ਅਪਡੇਟ ਹੋਵੇ, ਕੀ ਆ, ਕੁਛ ਨਾ ਕੁਛ ਤੁਹਾਡੇ ਮੂੰਹੋਂ ਜ਼ਰੂਰ ਸੁਣਨਾ ਚਾਹੁੰਦੇ ਨੇ, ਦੱਸ ਦਿਓ ਜੀ ਕੀ ਜਿਹੜਾ ਇਸ ਮਾਮਲੇ ਦੇ ਵਿੱਚ ਚੱਲ ਰਿਹਾ ਹੈਗਾ। ਕੈਂਪਾਂ ਦੇ ਜੀ ਏਦਾਂ ਹੈ ਕਿ ਕਾਫੀਆਂ ਨੇ ਸਾਨੂੰ ਜਿੱਦਾਂ ਹਾਇਰ ਕੀਤਾ ਸੀਗਾ, ਉਹਨਾਂ ਦੀ ਜਿੱਦਾਂ ਬਿਆਨ ਫੇਲ ਹੋ ਗਏ ਦੂਜੇ ਵਾਰੇ ਉੱਤੇ, ਤੇ ਕਾਫੀ ਸਾਰੇ ਉਹਨਾਂ ਨੇ ਕੱਢ ਵੀ ਦਿੱਤੇ। ਕਈ ਹੁਣ ਜਿਹੜੇ ਕੈਂਪ ਡਿਪੈਂਡ ਕਰਦਾ ਹੈ ਕਿ ਏਦਾਂ ਵੀ ਸੁਣਨ ਨੂੰ ਆ ਰਿਹਾ ਕਿ ਕਈ ਜਿਹੜੇ ਕੈਂਪ ਵਾਲੇ ਜਿਹੜੇ ਹੈਗੇ ਆ, ਕਈ ਨਾ ਇਹ ਜੱਜ ਦੇ ਉੱਤੇ ਡਿਪੈਂਡ ਕਰਦਾ ਕਿ ਜੱਜ ਦੀ ਜਿਹੜੀ ਟੋਟਲ ਡਿਸਕ੍ਰੈਸ਼ਨ। ਠੀਕ ਹੁਣ ਹੈ। ਜਿੱਦਾਂ ਕਈ ਜੱਜ ਆ, ਉਹਨਾਂ ਤੋਂ ਜੇ ਕਈ ਜੱਜ ਜਿਹੜੇ ਹੈਗੇ ਆ, ਉਹ ਤਕਰੀਬਨ ਜਿਹੜੇ ਸਾਰੇ ਕੇਸ ਜਿਹੜੇ ਆ ਨਾ ਉਹ ਡਿਨਾਈ ਕਰ ਦਿੰਦੇ ਆ। ਅੱਛਾ ਜੀ। ਹਾਂ, 10-10 15-15 ਜਿੱਦਾਂ ਹੁਣ ਆਪਾਂ ਫਿਰ ਉਹਨਾਂ ਨੂੰ ਪੁੱਛਿਆ, ਫਿਰ ਉਹ ਕਹਿੰਦਾ ਕਿ ਭਾਜੀ ਜਿਹੜੇ ਨਾਲ ਦੇ ਵੀ ਸੀਗੇ ਸਾਰੇ ਸਾਰੇ ਬੰਦੇ ਜਿਹੜੇ ਆ ਵਾਪਸ ਭੇਜਤੇ ਆ। ਤੇ ਕਈ ਹੁਣ ਜਿਹੜੇ ਆ ਉਹ ਦੱਸਦੇ ਕਿ ਨਹੀਂ, ਇੰਟਰਵਿਊ ਵੀ ਨਹੀਂ ਲਈ, ਸਿੱਧੇ ਹੀ ਛੱਡਤਾ ਉਹਨਾਂ ਨੇ ਕਿ ਜਾਓ ਬਾਹਰ, ਹਨਾ, ਨੋਟਿਸ ਆ ਜਾਊਗਾ। ਤੇ ਜਿਹੜੇ ਫੀਮੇਲਸ ਹੈਗੇ ਉਹਨਾਂ ਨੂੰ ਛੱਡ ਦਿੰਦੇ ਸਿੱਧੇ, ਜਿਹੜੇ ਮਾਈਨਰ ਆ ਰਹੇ ਆ ਉਹਨਾਂ ਨੂੰ ਸਿੱਧੇ ਛੱਡ ਦਿੰਦੇ ਆ ਕਿ ਉਹਨਾਂ ਦੀ ਜਿਹੜੀ ਈਵਨ ਜਿਹੜੀ ਇੰਨਾ ਹੀ ਜੇ ਉਹ ਦੱਸਣ ਕਿ ਬਸ ਮੇਰੀ ਜਾਨ ਨੂੰ ਖਤਰਾ ਕਿੱਦਾਂ, ਬਹੁਤ ਛੋਟੇ ਜਿਹੇ ਬਿਆਨ ਜਿੱਦਾਂ ਲੈ ਕੇ ਉਹਨਾਂ ਨੂੰ ਛੱਡ ਦਿੰਦੇ ਨੇ। ਜਿਹੜੀਆਂ ਫੈਮਿਲੀ ਕ੍ਰਾਸ ਕਰ ਰਹੀਆਂ ਬੱਚਿਆਂ ਨਾਲ, ਘਰ ਵਾਲਾ ਘਰ ਵਾਲੀ, ਉਹਨਾਂ ਨੂੰ ਵੀ ਉਹ ਜਿਹੜਾ ਛੇਤੀ ਛੱਡ ਦਿੰਦੇ ਨੇ। ਜਿਹੜੇ ਅਡਲਟ ਮੇਲ ਹੈਗੇ ਆ, ਉਹ ਡਿਪੈਂਡ ਕਰਦਾ ਕਿ ਕਿਹੜੇ, ਸੋ ਕੈਂਪਾਂ ਦੇ ਵਿੱਚ ਵੀ ਇਦਾਂ ਕਿ ਟ੍ਰਾਂਸਫਰ ਕਰ ਦਿੰਦੇ ਨੇ ਜਾਰਜੀਆ ਤੋਂ ਲੂਜ਼ੀਆਨਾ, ਤੇ ਇਹ ਡਿਪੈਂਡ ਕਰਦਾ ਕਿ ਕਿਹੜੇ ਕੈਂਪ ਤੋਂ ਕਿੱਥੇ ਉਹਨੂੰ ਟ੍ਰਾਂਸਫਰ ਕੀਤਾ, ਤੇ ਅੱਗੇ ਜਿਹੜਾ ਟਰੈਕ ਰੈਕਡ ਜਿਹੜਾ ਹੈਗਾ ਜੱਜ ਦਾ ਕੀ ਹੈ, ਕਿ ਕਿਸ ਹਿਸਾਬ ਨਾਲ ਉਹ ਸੋਚਦਾ। ਤੇ ਪਹਿਲਾਂ ਵੀ ਆਪਾਂ ਵਿਜੇ ਕੁਮਾਰ ਵਾਲਾ ਜਿੱਦਾਂ ਕੇਸ ਡਿਸਕਸ ਕੀਤਾ ਸੀਗਾ ਕਿ ਅੱਗੇ ਆਪਸ਼ਨ ਨਹੀਂ ਹੈਗੀ ਬੰਦੇ ਕੋ, ਕਿ ਜੇ ਇੱਕ ਵਾਰੀ ਜੱਜ ਨੇ ਡਿਨਾਈ ਕਰਤਾ ਤੇ ਹੁਣ ਡਿਨਾਈ ਕਰਤਾ ਤੇ ਫਿਰ ਵਾਪਸ ਹੀ ਆਇਆ ਨਾ। ਸੋ ਇਹ ਚੀਜ਼ ਆ ਕਿ ਇਹ ਤੁਹਾਡੀ ਕਿਸਮਤ ਆ ਕਿਦਾਂ ਦਾ ਜੱਜ ਮਿਲਦਾ। ਪਰ ਜੇ ਦੱਸੀਏ ਤੁਹਾਨੂੰ ਕਿ ਆ ਕੇ ਜੇ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਦੱਸੋ ਆਪਣਾ ਕਿ ਹਾਂ ਮੇਰੀ ਜਾਨ ਨੂੰ ਖਤਰਾ, ਮੈਂ ਕਿਹੜੀ ਪਾਰਟੀ ਦਾ ਮੈਂਬਰ ਸੀਗਾ, ਕਿੰਨੀ ਵਾਰੀ ਮੇਰੇ ਤੇ ਹਮਲਾ ਹੋਇਆ, ਕਿੰਨੇ ਬੰਦੇ ਸੀਗੇ, ਮਤਲਬ ਕਿ ਤੁਹਾਡੇ ਬਿਆਨ ਦੇ ਵਿੱਚ ਗਲਤੀ ਨਹੀਂ ਕੋਈ ਹੈਗੀ। ਤੇ ਫਿਰ ਰੀਲੋਕੇਸ਼ਨ ਵਾਲੇ ਮੁੱਦੇ ਤੇ ਵੀ ਆਪਾਂ ਗੱਲ ਕੀਤੀ ਸੀ ਕਿ ਥੱਲੇ ਕਿਤੇ ਹੋਰ ਕਿਉਂ ਨਹੀਂ ਜਾ ਸਕਦੇ ਕਿਸੇ ਹੋਰ ਸਟੇਟ ਦੇ ਵਿੱਚ। ਉਹ ਵਾਲਾ ਤੁਸੀਂ ਕੀ ਮੰਗਾ, ਜੇ ਤੁਹਾਡੀਆਂ ਕੀ ਇਹ ਮੰਗਾ ਮੈਂ ਥੱਲੇ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਵੀ ਨਹੀਂ ਮੰਗ ਸਕਦਾ, ਤੇ ਜੇ ਤੁਸੀਂ ਸਾਰੀ ਪ੍ਰੋਪਰ ਤਰੀਕੇ ਨਾਲ ਜਿਹੜੇ ਬਿਆਨ ਉਹ ਦਿੰਦੇ ਹੋ, ਤਾਂ ਫਿਰ ਤੁਹਾਡੇ ਚਾਂਸ ਹੁੰਦੇ ਆ ਛੁੱਟਣ ਦੇ। ਜੀ। ਤੇ ਅੱਜ ਦੇ ਹਾਲਾਤਾਂ 'ਚ ਜਿੱਦਾਂ ਹੁਣ ਅਟਰਨੀ ਟਿਕਟ ਜੀ, ਆਪਾਂ ਦੇਖ ਰਹੇ ਹਾਂ ਵੀ ਉੱਥੇ ਕਿੰਨੇ ਭੜਕਾਊ ਭਾਸ਼ਣ, ਕਿੰਨੇ ਭੜਕਾਊ ਗੱਲਾਂ, ਬਿਆਨ ਜਿਹੜੇ ਆ ਰਹੇ ਆ, ਸਿੱਖਾਂ ਨੂੰ ਲੈ ਕੇ ਵੀ, ਪੰਜਾਬੀਆਂ ਨੂੰ ਲੈ ਕੇ ਵੀ ਮੋਦੀ ਦੀ ਜਿਹੜੀ ਰੈਲੀ ਤੋਂ ਬਾਅਦ ਦੇ ਵਿੱਚ ਜੋ ਕੁਛ ਵੀ ਹੋਇਆ ਸੀ, ਜਿਹੜੀ ਹੋਈ ਨਹੀਂ ਸੀ, ਕੀ ਉਹ ਸਾਰੇ ਕੁਛ ਵੀ ਅਸਾਈਲਮ ਜਿਹੜਾ ਅਪਲਾਈ ਕਰ ਰਹੇ ਆ ਜਾਂ ਉਹ ਹੈਗੇ ਆ, ਉਹ ਉਹਨਾਂ ਨਿਊਜ਼ ਕਟਿੰਗਸ ਨੂੰ ਜਾਂ ਉਹਨਾਂ ਬਿਆਨਾਂ ਨੂੰ ਵਰਤ ਸਕਦੇ ਆ ਆਪਣੇ ਕੇਸ ਦੇ ਲਈ? ਜੀ ਬਿਲਕੁਲ ਵਰਤ ਸਕਦੇ ਆ। ਤੇ ਇਨਫੈਕਟ ਇਹਨੂੰ ਕੰਟਰੀ ਕੰਡੀਸ਼ਨਸ ਇਹਨੂੰ ਕਹਿੰਦੇ ਨੇ, ਤੇ ਆਪਾਂ ਨਜ਼ਰ ਰੱਖੀ ਦੀ ਹੈ ਹਨਾ ਐਜ਼ ਅ ਲਾਇਰ। ਤੇ ਜਿਹੜਾ ਵੀ ਕੇਸ ਆਂਦਾ ਲੇਟੈਸਟ, ਆਪਾਂ ਜੋ ਵੀ ਚੱਲਦਾ ਉਹ ਆਪਾਂ ਜ਼ਰੂਰ ਉਹਨਾਂ ਨੂੰ ਸ਼ੋਅ ਕਰਦੇ ਆ। ਤੇ ਹੁਣ ਇਹਦੇ ਵਿੱਚ ਹੁਣ ਕੀ ਦੇਖਿਆ ਕਿ ਜਦੋਂ ਮੈਂ ਤਕਰੀਬਨ ਜਿਹੜੇ ਕੇਸ ਸੀਗੇ ਉਹ ਪੋਲੀਟੀਕਲ ਅਸਾਈਲਮ ਦੇ ਬੇਸ ਤੇ ਹੀ ਜਿਹੜੇ ਸੀਗੇ ਫਾਈਲ ਹੁੰਦੇ ਸੀਗੇ। ਸੋ ਹੁਣ ਇਹ ਸਾਰੇ ਤੋਂ ਬਾਵਜੂਦ ਇਹ ਲੱਗਦਾ ਕਿ ਜਿਹੜਾ ਇੱਕ ਨੈਸ਼ਨੈਲਿਟੀ ਤੇ ਐਥਨੀਸਿਟੀ ਹੁੰਦੀ ਹੈ, ਕਿ ਪੰਜਾਬੀ ਜਿਹੜੇ ਆ ਉਹ ਇੱਕ ਐਥਨਿਕ ਗਰੁੱਪ ਆ, ਬਾਕੀਆਂ ਨਾਲੋਂ ਅਲੱਗ ਆ। ਸੋ ਇੱਕ ਜਿਹੜਾ ਨਵੀਂ ਅਸਾਈਲਮ ਦੀ ਜਿਹੜੀ ਗਰਾਊਂਡ ਆ ਉਹ ਕ੍ਰੀਏਟ ਹੋ ਰਹੀ ਆ, ਜਿਹਦੇ ਵਿੱਚ ਕਿ ਜੇ ਇਹ ਏਦਾਂ ਕਹਿੰਦੇ ਕਿ ਪੰਜਾਬੀਆਂ ਨੂੰ ਏਦਾਂ ਕਰਨਾ, ਪੰਜਾਬੀਆਂ ਨੂੰ ਏਦਾਂ ਕਰਨਾ, ਜੇ ਏਦਾਂ ਦੀਆਂ ਖਬਰਾਂ ਇਹ ਦਿੰਦੇ ਆ, ਤੇ ਜਿਹੜਾ ਅਸਾਈਲਮ ਦੀ ਇੱਕ ਗਰਾਊਂਡ ਸਾਡੇ ਕੋਲ ਹੋਰ ਆ ਜਾਣੀ ਹੈ ਨੈਸ਼ਨੈਲਿਟੀ ਦੇ ਬੇਸਿਸ ਤੇ, ਕਿ ਪੰਜਾਬੀ ਜਿਹੜੇ ਆ ਉਹ ਇੱਕ ਐਥਨਿਕ ਗਰੁੱਪ ਆ, ਤੇ ਇਹ ਜਿਹੜੀ ਮੇਨ ਸਰਕਾਰ ਹੈ ਇਹਨਾਂ ਨੂੰ ਅਲੱਗ ਸਮਝਦੀ ਹੈ। ਤੇ ਸੋ ਇਹ ਹੈ ਕਿ ਜੇ ਇਹ ਵਾਲੇ ਰਾਹ ਚੱਲਦੇ ਆ, ਤੇ ਉਹਦਾ ਜਿਹੜਾ ਅਸਾਈਲਮ ਦਾ ਜਿਹੜਾ ਕਲੇਮ ਆ ਉਹ ਵਾਧਾ ਹੋਊਗਾ, ਉਹਦੇ ਵਿੱਚ ਸਾਡੇ ਕੋਲ ਇੱਕ ਹੋਰ ਚੀਜ਼ ਆਰਗਿਊ ਕਰਨ ਲਈ ਆਜੂ।